ਦੁਨੀਆ ਭਰ ਵਿੱਚ ਪੰਜਾਬੀ ਬੋਲਣ ਨੂੰ ਸਮਝਣ ਵਾਲੇ ਦੋਸਤਾਂ ਨੂੰ ਅਸਲਾਮ ਅਲੈਕਮ। ਮੈਂ ਅਲੀ ਅਸਗਰ ਤਾਜ। ਪੁਰਾਣਾ ਪੰਜਾਬ ਔਰ ਨਵਾਂ ਪੰਜਾਬ, ਇਹਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਤਸ਼ਰੀਫ ਰੱਖਦੇ ਨੇ ਮਕਸੂਦ ਗੌਹਰ ਸਾਹਿਬ। ਸਭ ਤੋਂ ਪਹਿਲਾਂ ਮਕਸੂਦ ਗੌਹਰ ਸਾਹਿਬ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਹਾਂ, ਤੁਸੀਂ ਪੰਜਾਬੀ ਦਰਬਾਰ ਵਿੱਚ ਤਸ਼ਰੀਫ ਲਿਆਏ ਔਰ ਪੰਜਾਬੀ ਦਰਬਾਰ ਦੀ ਰੌਣਕ ਬਣੇ। ਔਰ ਮੈਂ ਜਿਹੜਾ ਮੌਜੂ ਤੁਹਾਡੇ ਅੱਗੇ ਪੇਸ਼ ਕੀਤਾ ਹੈ, ਉਹਦੇ ਉੱਤੇ ਅੱਜ ਅਸੀਂ ਗੁਫ਼ਤਗੂ ਕਰਾਂਗੇ। ਨਵਾਂ ਪੰਜਾਬ, ਪੁਰਾਣਾ ਪੰਜਾਬ, ਯਾਨੀ ਕਿ ਪੰਜਾਬ ਦਾ, ਜਿਵੇਂ ਕਿ ਮਿਸਾਲ ਦੇ ਤੌਰ 'ਤੇ ਤੁਹਾਡੀ ਉਮਰ 60 ਸਾਲ ਜਾਂ 65 ਸਾਲ, ਮੇਰੀ ਉਮਰ ਤਕਰੀਬਨ ਚਲੋ 50 ਸਾਲ ਜਾਂ 55 ਸਾਲ, ਕਿਹੜੀਆਂ ਚੀਜ਼ਾਂ ਗਈਆਂ ਨੇ ਔਰ ਉਹਨਾਂ ਨੂੰ ਰਿਪਲੇਸਮੈਂਟ ਕਰਦੇ ਹੋਏ ਨਵੀਆਂ ਚੀਜ਼ਾਂ ਉਹਨਾਂ ਦੀ ਜਗ੍ਹਾ 'ਤੇ ਕਿਹੜੀਆਂ ਆਈਆਂ ਨੇ। ਪੰਜਾਬੀ ਦੇ ਮਸ਼ਹੂਰ ਸ਼ਾਇਰ ਨੇ ਸਰਫਰਾਜ਼ ਸਫੀ, ਉਹਨਾਂ ਦਾ ਇੱਕ ਸ਼ੇਰ ਹੈ, ਜੀ ਨੂੰ ਜੀ ਹੁੰਦੀ ਏ ਜੀ ਹਾਂ, ਹੋਰ ਮੁਹੱਬਤ ਕੀ ਹੁੰਦੀ ਏ। ਵਾਹ, ਕਿਆ ਬਾਤ ਹੈ। ਪੰਜਾਬ ਦੇ ਵਿੱਚੋਂ ਜੀ ਖਤਮ ਹੋ ਗਈ ਹੈ, ਮੈਂ ਬਾਕੀ ਰਹਿ ਗਈ ਹੈ ਜਾਂ ਮੈਂ ਆ ਗਈ ਹੈ। ਅੱਛਾ, ਮੈਂ ਵੀ ਉਹ ਬੱਕਰੀ ਵਾਲੀ ਨਹੀਂ ਹੈਗੀ, ਮੈਂ ਗਰੂਰ ਵਾਲੀ ਹੈ, ਤਕੱਬਰ ਵਾਲੀ ਹੈ, ਨਫਸਾ ਨਫਸੀ ਵਾਲੀ ਹੈ। ਉਹ ਜਿਹੜਾ ਭਾਈਚਾਰਾ ਸੀ ਉਹ ਖਤਮ ਹੁੰਦਾ ਜਾਣ ਡਿਆ ਹੈ। ਹੁੰਦਾ ਜਾਣ ਨਹੀਂ ਰਿਹਾ, ਉਹ ਕਾਫੀ ਹੱਦ ਤੱਕ ਖਤਮ ਹੋ ਗਿਆ ਹੈ। ਕਦੇ ਅਸੀਂ ਪਿੰਡ 'ਚ ਰਹਿੰਦੇ ਸਾਂ ਜਾਂ ਆਮ ਮੁਹੱਲਿਆਂ ਦੇ ਵਿੱਚ ਰਹਿੰਦੇ ਸਾਂ, ਉਸ ਵੇਲੇ ਕੀ ਹੁੰਦਾ ਸੀ ਕਿ ਸਾਰੇ ਛੋਟਾ ਜਿਹਾ ਪਿੰਡ ਹੁੰਦਾ ਸੀ ਜਾਂ ਛੋਟਾ ਜਿਹਾ ਮੁਹੱਲਾ ਹੁੰਦਾ ਸੀ, ਉਹਦੇ ਵਿੱਚ ਸਾਰੇ ਲੋਕ ਇੱਕ ਦੂਜੇ ਨੂੰ ਜਾਣਦੇ ਸੀ, ਇੱਕ ਦੂਜੇ ਦੇ ਮਸਾਇਲ ਨੂੰ ਵੀ ਜਾਣਦੇ ਸੀ, ਉਹਦੇ ਵਸਾਇਲ ਨੂੰ ਵੀ ਜਾਣਦੇ ਸੀ, ਉਹਦੇ ਦੁੱਖ ਨੂੰ ਵੀ ਜਾਣਦੇ ਸੀ, ਉਹਦੇ ਸੁੱਖ ਨੂੰ ਵੀ ਜਾਣਦੇ ਸੀ। ਅਤੇ ਇਹਨਾਂ ਦੁੱਖਾਂ ਅਤੇ ਸੁੱਖਾਂ ਦੀ ਜਿਹੜੀ ਸਾਂਝ ਹੁੰਦੀ ਸੀ ਨਾ, ਉਹ ਹੁਣ ਨਹੀਂ ਹੈਗੀ। ਪਹਿਲਾਂ ਤੁਸੀਂ ਪਿੰਡ 'ਚ ਹੁੰਦੇ ਸੋ ਨਾ, ਇੱਕ ਲੁਹਾਰ ਸੀ, ਉਹ ਸਾਰੇ ਪਿੰਡ ਨੂੰ ਜਾਣਦਾ ਸੀ। ਉਹਨੇ ਪਿੰਡ ਦੀਆਂ ਦਾਤਰੀਆਂ ਬਣਾਉਣੀਆਂ, ਵਾਈ ਬੀਜੀ ਦੇ ਆਲਾਤ ਬਣਾਉਣੇ, ਛੁਰੀਆਂ ਤੇਜ਼ ਕਰਨੀਆਂ, ਉਹ ਸਾਰੇ ਲੋਕ ਉਹਦੇ ਕੋਲ ਆਉਂਦੇ ਸਨ। ਕੋਈ ਜੁੱਤੀਆਂ ਬਣਾਉਣ ਵਾਲਾ ਮੋਚੀ ਸੀ, ਉਹ ਸਾਰਿਆਂ ਦਾ ਉਹਦੇ ਨਾਲ ਰਾਬਤਾ ਹੁੰਦਾ ਸੀ। ਕੋਈ ਕਰਿਆਨੇ ਦੀ ਦੁਕਾਨ ਸੀ, ਉਹ ਕਰਿਆਨੇ ਦੀ ਦੁਕਾਨ ਤੋਂ ਪੂਰਾ ਮੁਹੱਲਾ ਆ ਰਿਹਾ ਜਾ ਰਿਹਾ, ਉਹ ਸਾਰਿਆਂ ਨੂੰ ਜਾਣਦਾ, ਕਿਸੇ ਨੂੰ ਨਕਦ ਦੇ ਰਿਹਾ, ਕਿਸੇ ਨੂੰ ਉਧਾਰ ਦੇ ਰਿਹਾ, ਕਿਸੇ ਦੇ ਪੈਸੇ ਦੇਰ ਨਾਲ ਆ ਰਹੇ ਨੇ ਜਾਂ ਕੋਈ ਮੁਸ਼ਕਿਲ ਹੈ ਕਿਸੇ ਦੀ, ਅਤੇ ਉਹ ਸਾਰੇ ਕਰਦੇ ਸਨ। ਫਿਰ ਕੋਈ ਗਮੀ ਹੋਣੀ, ਸਾਰੇ ਲੋਕ ਇਕੱਠੇ ਹੋ ਜਾਂਦੇ ਸਨ, ਕੋਈ ਖੁਸ਼ੀ ਹੋਣੀ ਅਤੇ ਸਾਰੇ ਇਕੱਠੇ ਹੋ ਜਾਂਦੇ ਸਨ। ਜਿਹੜੀ ਮੁਹੱਲੇ ਦੀ ਜਾਂ ਪਿੰਡ ਦੀ ਧੀ ਹੁੰਦੀ ਸੀ, ਉਹ ਸਾਰੇ ਪਿੰਡ ਦੀ ਧੀ ਹੁੰਦੀ ਸੀ। ਹਾਂਜੀ, ਠੀਕ ਹੈ। ਜਵਾਈ ਹੁੰਦਾ ਸੀ ਅਤੇ ਉਹ ਸਾਰੇ ਪਿੰਡ ਦਾ ਜਵਾਈ ਹੁੰਦਾ ਸੀ। ਬਿਲਕੁਲ। ਦੇਖੋ, ਮੇਰੇ ਨਾਨਕੇ ਸਨ, ਹਾਂਜੀ, ਅਤੇ ਉਸ ਪਿੰਡ ਮੈਂ ਜਦੋਂ ਵੀ ਜਾਂਦਾ ਸਾਂ ਅਤੇ ਉਹ ਹਰ ਜਿਹੜਾ ਬਜ਼ੁਰਗ ਆਦਮੀ ਸੀ ਨਾ, ਮੈਂ ਉਹਨੂੰ ਮਾਮੂ ਜੀ ਕਹਿੰਦਾ ਹੁੰਦਾ ਸਾਂ। ਅਤੇ ਜੇ ਕਿਸੇ ਨੂੰ ਨਹੀਂ ਨਾ ਕਹਿਣਾ ਅਤੇ ਉਹਨਾਂ ਨੇ ਆਪ ਯਾਦ ਕਰਵਾਉਣਾ ਹੈ ਕਿ ਨਹੀਂ, ਤੂੰ ਸਾਡਾ ਭਾਣਜਾ ਲੱਗਦਾ ਹੈ ਅਤੇ ਤੂੰ ਸਾਨੂੰ ਮਾਮੂ ਆਖਿਆ ਕਰ। ਅਤੇ ਇਹ ਜਿਹੜੀਆਂ ਕਾਮਨ ਗੱਲਾਂ ਸਨ ਨਾ, ਇਹ ਉਦੋਂ ਬੜੀਆਂ, ਇਹ ਸਮਝ ਲਓ ਕਿ ਉਦੋਂ ਹਰ ਇੱਕ ਸਿਆਣੇ ਨੂੰ ਵੀ ਪਤਾ ਸੀ ਅਤੇ ਬੱਚੇ ਨੂੰ ਵੀ ਪਤਾ ਸੀ। ਮੇਰਾ ਖਿਆਲ ਜਿਹੜਾ ਨਾ, ਇਹ ਰਹਿਤਲ ਦੇ ਵਿੱਚ ਫਰਕ ਆ ਗਿਆ। ਜਿਹੜਾ ਸਾਡਾ ਉਹ ਮਾਡਲ ਸੀ ਨਾ, ਜਿਸ ਮਾਡਲ ਦੇ ਵਿੱਚ ਅਸੀਂ ਰਹਿਣ ਡਏ ਸਾਂ, ਹੁਣ ਜਿਹੜਾ ਮਾਡਲ ਹੈ ਉਹ ਥੋੜ੍ਹਾ ਜਿਹਾ ਮੁਖਤਲਫ ਹੈ। ਜਿਵੇਂ ਜਿਵੇਂ ਵਕਤ ਗੁਜ਼ਰਿਆ, ਕਿਹਾ ਜਾਂਦਾ ਕਿ ਤਰੱਕੀ ਹੋਈ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ, ਤਰੱਕੀ ਹੋਈ ਹੈ ਜੀ ਹਾਂ, ਲੇਕਿਨ ਅਖਲਾਕੀ ਹਵਾਲੇ ਨਾਲ ਤਨਜ਼ਲੀ ਹੋਈ ਹੈ, ਨਫਸਾ ਨਫਸੀ ਵੱਧ ਗਈ ਹੈ। ਉਦੋਂ ਜਿਹੜੀ ਉਹ ਬਹੁਤ ਜ਼ਿਆਦਾ ਸੀ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦੇਵਾਂ ਕਿ ਜਿਸ ਵੇਲੇ ਸਾਡੇ ਕੋਲ ਰੇਡੀਓ ਹੁੰਦਾ ਸੀ ਨਾ, ਅਤੇ ਉਸ ਵੇਲੇ ਸਾਰੇ ਲੋਕ, ਮੈਨੂੰ ਯਾਦ ਹੈਗਾ ਮੇਰੇ ਫਾਦਰ ਨੂੰ ਅੱਲਾ ਬਖਸ਼ੇ, ਉਹਨਾਂ ਨੂੰ ਬੜਾ ਸ਼ੌਕ ਸੀ ਰੇਡੀਓ ਦਾ। ਜ਼ਾਹਰ ਹੈ, ਜੇ ਕੋਈ ਨਵੀਂ ਟੈਕਨੋਲੋਜੀ ਆਉਂਦੀ ਸੀ ਤਾਂ ਬੜਾ ਸ਼ੌਕ ਹੁੰਦਾ ਸੀ, ਅਤੇ ਉਹਨਾਂ ਨੇ ਉਹਦੇ 'ਚ 4 ਸੈੱਲ ਪੈਂਦੇ ਸਨ ਅਤੇ ਰੇਡੀਓ ਹੁੰਦਾ ਸੀ, ਅਤੇ ਅਸੀਂ ਛੱਤ 'ਤੇ ਬਹਿ ਕੇ ਸੁਣਦੇ ਹੁੰਦੇ ਸਾਂ। ਅਤੇ ਜਿਹੜੇ ਨਾਲ ਵਾਲੇ ਆਏ ਹਮਸਾਏ ਜਾਂ ਨਾਲ ਦੇ ਮਹੱਲਾ ਜਿਹੜਾ ਪਿੰਡ ਸੀ ਨਾ, ਉੱਥੋਂ ਵੀ ਇੱਕ ਕੋਈ ਖਾਸ ਪ੍ਰੋਗਰਾਮ ਲੱਗਣਾ, ਜਿਵੇਂ ਉਹ ਲੱਗਦਾ ਹੁੰਦਾ ਸੀ ਨਿਜ਼ਾਮਦੀਨ ਦਾ ਪ੍ਰੋਗਰਾਮ ਲੱਗਦਾ ਹੁੰਦਾ ਸੀ। ਉਹਨੂੰ ਪਹਿਲੇ ਤਾਂ ਜਮਹੂਰ ਦੀ ਆਵਾਜ਼ ਸੀ, ਉਸ ਤੋਂ ਬਾਅਦ ਉਹਦਾ ਹੁਣ ਨਾਂ ਹੋ ਗਿਆ ਸੋਹਣੀ ਧਰਤੀ।
ਤੇ ਉਹਨੂੰ ਖਾਸ ਤੌਰ ਤੇ ਫਰਮਾਇਸ਼ੀ ਪ੍ਰੋਗਰਾਮ ਹੁੰਦਾ ਸੀ ਉਹਨੂੰ ਸੁਣਨ ਵਾਸਤੇ, ਉਹ ਸਾਡੇ ਰੇਡੀਓ ਸੀ ਵਿੱਚ ਰੱਖ ਲੈਣਾ ਤੇ ਸਾਡੇ ਬਜ਼ੁਰਗਾਂ ਨੇ ਆਲੇ ਦੁਆਲੇ ਬਹਿ ਕੇ ਤੇ ਉਹ ਰੇਡੀਓ ਸੁਣਨਾ। ਸਮਝ ਲਓ ਕਿ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਸਨ ਉਹ ਸਾਡੀਆਂ ਸਾਂਝੀਆਂ ਹੁੰਦੀਆਂ ਸਨ। ਖੂਹ ਸਾਂਝਾ, ਨਲਕਾ ਸਾਂਝਾ, ਜਿਸ ਜਗ੍ਹਾ ਤੇ ਅਸੀਂ ਦਰਖਤ ਦੇ ਛਾਂ ਦੇ ਥੱਲੇ ਸਾਰਿਆਂ ਨੇ ਰਲ ਕੇ ਦੁਪਹਿਰ ਨੂੰ ਬਹਿਣਾ, ਉਹ ਛਾਂ ਸਾਂਝੀ। ਹੁਣ ਉਹ ਜਿਹੜੀ ਸਾਂਝ ਹੈ ਨਾ, ਮੈਨੂੰ ਲੱਗਦਾ ਉਹ ਕਿਤੇ ਘਟਦੀ ਜਾਣ ਡਈ ਹੈ। ਉਹ ਹੋਇਆ ਜਿਹੜਾ ਮੈਂ ਤੁਹਾਨੂੰ ਲੁਹਾਰ ਦਾ ਜ਼ਿਕਰ ਕੀਤਾ ਹੈ, ਜੀ ਹਾਂ, ਉਹ ਲੁਹਾਰ ਹੁਣ ਪਿੰਡ 'ਚ ਜਿਹੜਾ ਕੱਲਾ ਲੁਹਾਰ ਹੁੰਦਾ ਸੀ, ਉਹ ਲੁਹਾਰ ਖਤਮ ਹੋ ਕੇ ਉਹ ਸ਼ਹਿਰ ਦੇ ਵਿੱਚ ਲੋਹੇ ਦੀ ਇੰਡਸਟਰੀ ਬਣ ਗਈ ਹੈ। ਜੀ ਹਾਂ, ਬਿਲਕੁਲ। ਉਹ ਲੁਹਾਰ ਜਿਹਨੇ ਪਿੰਡ 'ਚ ਕੰਮ ਕਰਨਾ ਹੁੰਦਾ ਸੀ, ਉਹ ਸਾਰੇ ਇਕੱਠੇ ਹੋ ਕੇ ਉਸ ਇੰਡਸਟਰੀ 'ਚ ਬਤੌਰ ਮਜ਼ਦੂਰ ਕੰਮ ਕਰਨ ਲੱਗ ਪਏ। ਬਿਲਕੁਲ ਬਿਲਕੁਲ, ਠੀਕ ਹੈ। ਇਸੇ ਤਰ੍ਹਾਂ ਹੀ ਮੋਚੀ ਸੀ, ਉਹ ਜੁੱਤੀਆਂ ਦੇ ਕਾਰਖਾਨੇ 'ਚ ਕਨਵਰਟ ਹੋ ਗਿਆ। ਵਰਨਾ ਉਹ ਮੋਚੀ ਪਹਿਲਾਂ ਨਾਪ ਲੈਂਦਾ ਸੀ, ਨਾਪ ਲੈ ਕੇ ਤੇ ਹੱਥ ਦੇ ਨਾਲ ਉਹ ਜੁੱਤੀ ਬਣਾ ਸਿਲਾਈ ਕਰਕੇ ਬਣਾਉਂਦਾ ਸੀ। ਦੇਸੀ ਜੁੱਤੀ ਜਿਹਨੂੰ ਕਹਿੰਦੇ ਸੀ। ਅੱਛਾ, ਜਿਹੜਾ ਹੁਣ ਕਰਿਆਨੇ ਦੀ ਮਹੱਲੇ ਦੀ ਦੁਕਾਨ ਸੀ, ਉਹ ਹੁਣ ਵੱਡੇ ਡਿਪਾਰਟਮੈਂਟਲ ਸਟੋਰ 'ਚ ਬਦਲ ਗਈ ਹੈ। ਹਾਂਜੀ। ਅੱਛਾ, ਹੁਣ ਇੱਕ ਡਿਪਾਰਟਮੈਂਟਲ ਸਟੋਰ ਹੈ, ਉਹਦੇ 'ਚ ਦਿਨ ਦੇ ਵਿੱਚ 500 ਨਹੀਂ 5000 ਬੰਦਾ ਆ ਕੇ ਸ਼ਾਪਿੰਗ ਕਰਨ ਜਾਂਦਾ। ਕੌਣ ਕਿਸੇ ਨੂੰ ਜਾਣਦਾ? ਨਹੀਂ ਜਾਣਦਾ। ਉੱਥੇ ਬਿੱਲ ਬਣਦਾ, ਉਹ ਚਲੇ ਜਾਂਦੇ ਨੇ। ਹਾਂਜੀ, ਠੀਕ ਹੈ। ਤੇ ਜਦੋਂ ਜ਼ਰੂਰਤ ਦੇ ਹਵਾਲੇ ਨਾਲ, ਕੰਮਕਾਰ ਦੇ ਹਵਾਲੇ ਨਾਲ ਇੱਕ ਦੂਜੇ ਦੀ ਲੋੜ ਜਿਹੜੀ ਆ ਨਾ, ਉਹ ਮੁੱਕਦੀ ਚਲੇ ਗਈ ਹੈ ਨਾ, ਪਿੰਡ ਮਹੱਲੇ ਸ਼ਹਿਰਾਂ 'ਚ ਕਨਵਰਟ ਹੋਣ ਲੱਗ ਪਏ। ਤੇ ਉਹ ਫਿਰ ਇਹ ਹੋਇਆ ਕਿ ਹੁਣ ਦੇਖੋ, ਇਹ ਛੋਟੇ ਮਹੱਲਿਆਂ ਜਾਂ ਪਿੰਡਾਂ 'ਚ ਸ਼ਾਇਦ ਹਜੇ ਵੀ ਲੋਕ ਇੱਕ ਦੂਜੇ ਨੂੰ ਜਾਣਦੇ ਨੇ। ਤੁਸੀਂ ਡਿਫੈਂਸ ਚਲੇ ਜਾਓ, ਹਾਂਜੀ, ਗੁਲਬਰਗ ਚਲੇ ਜਾਓ, ਜੀ ਹਾਂ, ਔਰ ਹੋਰ ਵੱਡੀਆਂ ਅਮੀਰ ਆਬਾਦੀਆਂ ਦੇ ਵਿੱਚ ਚਲੇ ਗਏ, ਜਿਵੇਂ ਜਿਵੇਂ ਲੋਕਾਂ ਦੇ ਕੋਲ ਪੈਸਾ ਆ ਗਿਆ। ਹਾਂਜੀ, ਠੀਕ ਹੈ। ਇੰਡਸਟਰੀ ਮੁਆਸ਼ਰਾ ਅਸਲ ਦੇ ਵਿੱਚ ਨਾ ਜ਼ਰੀ ਮੁਆਸ਼ਰੇ ਦੀਆਂ ਖੂਬੀਆਂ ਖਾਮੀਆਂ ਆਪਣੀਆਂ ਸਨ। ਜੀ ਹਾਂ। ਸਨਅਤੀ ਮੁਆਸ਼ਰੇ ਦੀਆਂ ਖੂਬੀਆਂ ਖਾਮੀਆਂ ਆਪਣੀਆਂ ਨੇ। ਜੀ ਹਾਂ, ਠੀਕ ਹੈ। ਹੁਣ ਪਿੰਡ ਦੇ ਵਿੱਚ ਹੁੰਦਾ ਇਹ ਸੀ, ਜ਼ਿਆਦਾ ਇਹ ਹੁੰਦਾ ਸੀਗਾ ਕਿ ਇੱਕ ਅੱਧਾ ਕੁਝ ਜਿਹਦੇ ਕੋਲ ਜ਼ਿਆਦਾ ਜ਼ਮੀਨ ਹੁੰਦੀ ਸੀ ਉਹ ਚੌਧਰੀ ਹੁੰਦਾ ਸੀ, ਕੋਈ ਨੰਬਰਦਾਰ ਹੁੰਦਾ ਸੀ ਜਾਂ ਕੋਈ ਹੋਰ ਹੁੰਦਾ ਸੀ। ਅੱਛਾ, ਨੰਬਰਦਾਰ ਕੋਈ ਇਲੈਕਸ਼ਨ ਦੇ ਨਾਲ ਤਾਂ ਬਣਦਾ ਕੋਈ ਨਹੀਂ ਸੀ ਹੈਗਾ। ਜਿਹਦੇ ਕੋਲ ਜਿੰਨਾ ਜ਼ਿਆਦਾ ਪੈਸਾ ਹੈਗਾ ਸੀ ਉਹ ਉਨਾ ਹੀ ਉਹਦਾ ਨਾਂ ਹੋ ਜਾਂਦਾ ਸੀ, ਜਾਂ ਜਿਹਦੇ ਜ਼ਮੀਨ ਤੇ ਜਿੰਨੇ ਮਜ਼ਾਰੇ ਹੁੰਦੇ ਸਨ ਉਨੀ ਉਹਦੀ ਚੁਧਰਾਹਟ ਹੋ ਜਾਂਦੀ ਸੀ, ਉਹਨੂੰ ਉਨੀ ਪੰਚ ਜਾਂ ਪੰਚਾਇਤ ਦਾ ਜਿਹੜਾ ਇਖਤਿਆਰ ਮਿਲ ਜਾਂਦਾ ਸੀ। ਤੇ ਲੇਕਿਨ ਉਹਦੇ ਵਿੱਚ ਐਸੇ ਵੀ ਸੀਗਾ ਕਿ ਜਿਹੜੇ ਉਹ ਪੰਚਾਇਤ ਵਾਲੇ ਬੰਦੇ ਨੇ ਉਹ ਸਹੀ ਫੈਸਲੇ ਕਰਦੇ ਸਨ, ਧਨਾ ਲੋਕ ਸਨ। ਅੱਛਾ, ਪਿੰਡ ਦਾ ਸਾਰਾ ਖਿਆਲ ਰੱਖਦੇ ਸਨ। ਠੀਕ ਹੈ। ਲੇਕਿਨ ਕਿਸੇ ਜਗ੍ਹਾ ਦੇ ਉੱਤੇ ਇਹ ਵੀ ਹੁੰਦਾ ਸੀ ਕਿ ਮਜ਼ਾਰੇ ਦਾ ਕਿਸਾਨ ਦਾ ਇਖਤਸਾਲ ਵੀ ਹੈ ਸੀ। ਹਾਂਜੀ, ਲੇਕਿਨ ਉਹਦੀ ਉਹ ਰੇਸ਼ੋ ਉਹ ਨਹੀਂ ਸੀ ਹੈਗੀ। ਹਾਂਜੀ, ਜਿਹੜਾ ਹੁਣ ਮੁਆਸ਼ਰੇ ਦੇ ਵਿੱਚ ਆ ਗਿਆ ਹੋਇਆ ਨਾ ਚੀਜ਼, ਪੰਜਾਬ ਦੇ ਵਿੱਚ ਸਪੈਸ਼ਲੀ, ਕਿ ਹੁਣ ਮੈਂ ਆਪਣੀ ਮਜ਼ਦੂਰੀ ਕਰਨ ਜਾ ਰਿਹਾ, ਉਹ ਆਪਣੀ ਮਜ਼ਦੂਰੀ ਕਰਨ ਜਾ ਰਿਹਾ, ਉਹ ਆਪਣੀ ਕਰਨ ਜਾ ਰਿਹਾ, ਤੇ ਉਹ ਕਿਸੇ ਨੂੰ ਕਿਸੇ ਦੇ ਨਾਲ ਗਰਜ਼ੀ ਕੋਈ ਨਹੀਂ ਰਹਿ ਗਈ। ਅੱਛਾ, ਮੈਂ ਨਾ ਉਹ ਸਾਰਿਆਂ ਦੇ ਕੋਲ ਪੈਸਾ ਆ ਗਿਆ। ਹਾਂਜੀ, ਠੀਕ ਹੈ। ਜਿਵੇਂ ਜਿਵੇਂ ਲੋਕਾਂ ਦੇ ਕੋਲ ਪੈਸਾ ਆਉਂਦਾ ਚਲਾ ਗਿਆ ਹੈ, ਉਹ ਜਿਵੇਂ ਜਿਵੇਂ ਲੋਕ ਖੁਦ ਕਫੀਲ ਹੁੰਦੇ ਚਲੇ ਗਏ ਨੇ, ਤੇ ਉਹ ਇੱਕ ਦੂਜੇ ਦੇ ਕੋਲੋਂ ਕੱਟਦੇ ਚਲੇ ਗਏ ਨੇ। ਮੈਂ ਤੁਹਾਡੀ ਗੁਫ਼ਤਗੂ ਕੋਲੋਂ ਨਾ ਇੱਕ ਨਤੀਜਾ ਅਖਜ਼ ਕੀਤਾ ਹੈ ਕਿ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਨੇ ਨਾ, ਇਹ ਸਾਨੂੰ ਲੋਕਾਂ ਨੂੰ ਇੱਕ ਦੂਸਰੇ ਦੇ ਨਾਲ ਜੋੜੀ ਰੱਖਦੀਆਂ ਨੇ। ਇਹਦਾ ਮਤਲਬ ਇਹ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਨੇ ਇਹ ਵੀ ਸਾਡੇ ਵਾਸਤੇ ਕਿਸੇ ਨਿਮਤ ਤੋਂ ਘੱਟ ਨਹੀਂ। ਹਾਂਜੀ, ਇਹ ਜਿਹੜੀਆਂ ਜ਼ਰੂਰਤਾਂ ਨੇ ਇਹ ਇੱਕ ਦੂਸਰੇ ਦੇ ਨਾਲ ਮਿਲਣ ਦਾ, ਇੱਕ ਦੂਸਰੇ ਦੇ ਨਾਲ ਤਾਮਨ ਕਰਨ ਦਾ, ਇੱਕ ਦੂਸਰੇ ਦੇ ਨਾਲ ਵਾਕਫੀਅਤ ਕੱਢਣ ਦਾ ਇੱਕ ਜ਼ਰੀਆ ਹੁੰਦੀਆਂ ਨੇ। ਔਰ ਇਹ ਜ਼ਰੂਰਤਾਂ ਜਿਹੜੀਆਂ ਨੇ ਇਹ ਹਮੇਸ਼ਾ ਕਾਇਮ ਰਹਿਣੀਆਂ ਚਾਹੀਦੀਆਂ ਨੇ। ਸਰ ਜੀ, ਮਤਲਬ ਇਨਸਾਨ ਨੂੰ ਹੈਵਾਨ ਵੀ ਕਿਹਾ ਜਾਂਦਾ ਹੈ, ਲੇਕਿਨ ਇਨਸਾਨ ਇੱਕ ਐਸਾ ਹੈਵਾਨ ਜਾਂ ਜਾਨਦਾਰ ਹੈਗਾ ਹੈ ਜਿਹੜਾ ਇਨਫਰਾਦੀ ਜ਼ਿੰਦਗੀ ਨਹੀਂ ਉਹਦੀ ਹੁੰਦੀ, ਉਹਦੀ ਜ਼ਿੰਦਗੀ ਇਜਤਮਾਈ ਹੁੰਦੀ ਹੈ। ਉਹ ਦੂਜੇ ਨਾਲ ਮਿਲ ਕੇ ਚੱਲਦਾ ਹੈ। ਜੀ, ਉਹ ਇਕੱਲੇ ਚੱਲ ਜਾਏਗਾ ਤੇ ਉਹ ਸੁਨਸਾਨ ਤੇ ਜੰਗਲ ਦੇ ਵਿੱਚ ਹੋ ਜਾਏਗਾ। ਹਾਂਜੀ, ਠੀਕ ਹੈ। ਤੇ ਸ਼ਹਿਰ ਦਾ ਜਿਹੜਾ ਹੈਗਾ ਜੇ ਖਾਸ ਕਰ, ਅੱਛਾ, ਲੋਕ ਫਿਰ ਜਿਹੜੇ ਨੇ ਨਾ ਪਿੰਡਾਂ ਤੋਂ ਫਿਰ ਜਿਵੇਂ ਜਿਵੇਂ ਸ਼ਹਿਰ ਸ਼ਿਫਟ ਹੋਣਾ ਸ਼ੁਰੂ ਹੋ ਗਏ, ਜਿਹੜੇ ਸ਼ਹਿਰਾਂ 'ਚ ਆਏ ਉਹ ਦੂਜੇ ਮੁਲਕਾਂ 'ਚ ਸ਼ਿਫਟ ਹੋਣਾ ਸ਼ੁਰੂ ਹੋ ਗਏ। ਠੀਕ ਹੈ। ਅੱਛਾ, ਹੁਣ ਕੀ ਹੋ ਗਿਆ?
ਹੁਣ ਸਭ ਤੋਂ ਵੱਡਾ ਗੱਲ ਇਹ ਹੈਗੀ ਹੈ ਕਿ ਜਿਵੇਂ ਵੱਡੇ ਬਜ਼ੁਰਗ ਐਵਰੀਥਿੰਗ ਲਿਹਾਜ਼ ਕਰਦੇ ਸਨ, ਛੋਟੇ ਜਿਹੜੇ ਵੱਡਾ ਕੋਈ ਮਿਲ ਜਾਣਾ, ਭਾਵੇਂ ਕੋਈ ਹਮਸਾਇਆ ਹੀ ਮਿਲ ਜਾਣਾ, ਹਾਂਜੀ, ਪਿੰਡ ਦਾ ਬੰਦਾ ਮਿਲ ਜਾਣਾ, ਕੋਈ ਮਹੱਲੇਦਾਰ ਦਾ ਬੰਦਾ ਵੱਡਾ ਮਿਲਿਆ ਨਹੀਂ, ਤੇ ਛੋਟੇ ਬੰਦੇ ਨੇ ਉਹਦੇ ਇਹਤਰਾਮ ਦੇ ਵਿੱਚ, ਇੱਜ਼ਤ ਦੇ ਵਿੱਚ ਨਾ ਖੜਿਆ ਹੋ ਜਾਣਾ ਜੀ, ਬਿਲਕੁਲ ਇਸ ਤਰ੍ਹਾਂ। ਉਹਦੇ ਲਈ ਜਗ੍ਹਾ ਛੱਡ ਦੇਣੀ। ਅੱਛਾ, ਕੋਈ ਧੀ ਭੈਣ ਚੱਲ ਰਹੀ ਹੁੰਦੀ ਸੀ, ਉਹਦਾ ਰਸਤਾ ਛੱਡ ਦੇਣਾ ਹਾਂਜੀ, ਉਹਦੇ ਲਈ। ਤੇ ਜਦੋਂ ਕਿਤੇ ਮਤਲਬ ਪੁਰਾਣੀਆਂ ਰਵਾਇਤਾਂ ਹੁੰਦੀਆਂ ਸੀਗੀਆਂ ਕਿ ਜੇ ਕੋਈ ਬੰਦਾ ਇੱਕ ਪਿੰਡ ਤੋਂ ਦੂਜੇ ਪਿੰਡ ਚਲੇ ਜਾਂਦਾ ਸੀ ਨਾ, ਤੇ ਉੱਥੇ ਕੋਈ ਤੁਹਾਡੇ ਪਿੰਡ ਦੀ ਧੀ ਧਿਆਣੀ ਵਿਆਹੀ ਹੁੰਦੀ ਸੀ ਨਾ, ਤੇ ਉਹਨੂੰ ਪਿਆਰ ਦਿੱਤਿਆਂ ਬਗੈਰ ਹਾਂਜੀ, ਤੇ ਵਾਪਸ ਨਹੀਂ ਸੀ ਲੋਕੀ ਆਉਂਦੇ। ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਹੁੰਦਾ। ਠੀਕ ਹੈ ਕਿ ਯਾਰ ਸਾਡੇ ਨਾ ਇੱਥੇ ਧੀ ਵਿਆਹੀ ਹੈ ਜੀ ਹਾਂ। ਅੱਛਾ, ਉਹ ਭਾਵੇਂ ਉੱਥੇ ਆਪਸ 'ਚ ਘੱਟ ਵੱਧ ਹੀ ਮਿਲਦੇ ਹੋਣ, ਹਾਂਜੀ, ਲੇਕਿਨ ਉਹ ਜਿਹੜਾ ਸੀ ਨਾ ਇੱਕ ਦੂਜੇ ਦੇ ਰਿਸ਼ਤੇ ਦਾ, ਕਿ ਯਾਰ ਹਦੀਦ ਲਿਹਾਜ਼ ਆ ਕਿ ਉਹਦੀ ਇੱਜ਼ਤ ਮੇਰੀ ਇੱਜ਼ਤ ਹੈ, ਮੇਰੀ ਇੱਜ਼ਤ ਉਹਦੀ ਇੱਜ਼ਤ ਹੈ। ਹਾਂਜੀ, ਠੀਕ ਹੈ। ਅੱਛਾ, ਹੁਣ ਤੁਸੀਂ ਅਗਰ ਸ਼ਹਿਰਾਂ 'ਚ ਆ ਜਾਓ ਨਾ, ਸ਼ਹਿਰਾਂ ਦੇ ਵਿੱਚ ਬਿਲਕੁਲ ਨਫਸਾ ਨਫਸੀ ਹੈ। ਇਹ ਉਹੀ ਨਫਸਾ ਨਫਸੀ ਹੈ ਜਿਹਦੇ ਬਾਰੇ 'ਚ ਨਾ ਉਰਦੂ ਦੇ ਵਿੱਚ ਅਹਿਮਦ ਨਦੀਮ ਕਾਸਮੀ ਨੇ ਆਖਿਆ ਸੀ, ਉਹ ਨਫਸਾ ਨਫਸੀ ਵੀ ਵਹੀ, सच की दुहाई भी वही, यारब तेरा मैशर मेरा मानूस नज़ारा निकला। ਤੁਸੀਂ ਹੁਣ ਟ੍ਰੈਫਿਕ ਦਾ ਨਿਜ਼ਾਮ ਹੈ, ਸ਼ਹਿਰ ਦੇ ਵਿੱਚ ਆ ਜਾਓ, ਸਾਡੇ 'ਚ ਕੋਈ ਕਿਸੇ ਨੂੰ ਰਸਤਾ ਦੇਣ ਲਈ ਤਿਆਰ ਨਹੀਂ। ਹਾਂਜੀ, ਪਹਿਲਾਂ ਗੱਡੀਆਂ ਦੇ ਪਿੱਛੇ ਲਿਖਿਆ ਹੁੰਦਾ ਸੀ ਹਾਰਨ ਦੇकर ਪਾਸ ਕਰੋ। ਜੀ ਹਾਂ, ਠੀਕ ਹੈ, ਜਾਂ ਤੂੰ ਲੰਘ ਜਾ, ਸਾਡੀ ਖੈਰ ਹੈ, ਸਾਡਾ ਸ਼ਹਿਰ ਹੈ। ਹਾਂ, ਤੇ ਹੁਣ ਅੱਛਾ ਹੁਣ ਇਹ ਨਹੀਂ ਹੈਗਾ, ਹੁਣ ਕੋਈ ਬੰਦਾ ਜਿਹੜਾ ਹੈਗਾ ਉਹ ਕਹਿੰਦਾ ਮੈਂ ਲੰਘ ਜਾਵਾਂ, ਹਾਂਜੀ ਤੇਰੀ ਖੈਰ ਹੈ, ਤੇਰੀ ਖੈਰ ਹੈ। ਠੀਕ ਹੈ, ਤੇ ਉਹ ਬੰਦਾ ਨਾਲ ਦਾ ਡਿੱਗ ਜਾਏ, ਕੁਝ ਹੋ ਜਾਏ, ਢਹਿ ਜਾਏ, ਹਾਂਜੀ, ਐਂਬੂਲੈਂਸ ਆ ਰਹੀ ਹੁੰਦੀ ਹੈ, ਉਹਨੂੰ ਕੋਈ ਰਸਤਾ ਨਹੀਂ ਦੇ ਰਿਹਾ ਹੁੰਦਾ। ਹਾਂ, ਲੇਕਿਨ ਇਸ ਦੇ ਬਾਵਜੂਦ ਵੀ ਬਹੁਤ ਸਾਡੇ ਮੁਆਸ਼ਰੇ ਦੇ ਵਿੱਚ ਬੜੀਆਂ ਅੱਛਾਈਆਂ ਹਾਲੇ ਮੌਜੂਦ ਨੇ, ਔਰ ਬਹੁਤ ਸਾਰੇ ਐਸੇ ਲੋਕ ਵੀ ਹਾਲੇ ਤੁਹਾਨੂੰ ਵੇਖਣ 'ਚ ਮਿਲੇ ਹੋਣਗੇ ਕਿ ਜਿਹੜੇ ਇਸ ਚੀਜ਼ ਦਾ ਅਹਿਸਾਸ ਕਰਦੇ ਨੇ ਕਿ ਚੱਲ ਯਾਰ ਤੂੰ ਲੰਘ ਜਾ, ਮੇਰੀ ਖੈਰ ਹੈ। ਬਹੁਤ ਘੱਟ ਹੈ। ਹਾਂਜੀ ਹੈ, ਲੇਕਿਨ ਹੈ। ਹੁਣ ਦੇਖੋ, ਹੁਣ ਮੁਆਸ਼ਰੇ ਦੇ ਵਿੱਚ ਇਹ ਚੀਜ਼ ਜਿਹੜੀ ਆ ਗਈ ਹੈ, ਮਿਸਾਲ ਦੇ ਤੌਰ ਤੇ ਤੁਸੀਂ ਟ੍ਰੈਫਿਕ ਜਾ ਰਹੇ ਹੋ, ਜੀ ਹਾਂ, ਟਕਰਾ ਗਏ ਨੇ, ਹਾਂਜੀ, ਕਿਸੇ ਇੱਕ ਦੀ ਗਲਤੀ ਹੈ, ਉਹਨਾਂ ਦੋਵਾਂ 'ਚ ਕੋਈ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਹੈਗਾ, ਰੌਲਾ ਪਾ ਕੇ ਬਹਿ ਇਹਨਾਂ ਦੇ ਜਿਹੜੀ ਦੂਸਰੀ ਟ੍ਰੈਫਿਕ ਹੈ ਉਹਨੂੰ ਵੀ ਬੰਦ ਕਰ ਦੇਣਗੇ। ਠੀਕ ਹੈ, ਫਿਰ ਉਹ ਆਪਣੀ ਗਲਤੀ ਨਹੀਂ ਮੰਨਣਗੇ, ਲੜਾਈ ਹੋ ਜਾਏਗੀ, ਹਾਂਜੀ, ਝਗੜਾ ਹੋ ਜਾਏਗਾ। ਜਿਹੜੀ ਲੋਕਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਨਾ, ਬਰਦਾਸ਼ਤ, ਉਹ ਨਹੀਂ ਹੈਗੀ। ਮੈਂ ਤੁਹਾਨੂੰ ਗੋਸਾ, ਮੈਨੂੰ ਐਸੀ ਗੱਲਬਾਤ ਵਿੱਚ ਇੱਕ ਗੱਲ ਯਾਦ ਆ ਗਈ। ਮੈਨੂੰ ਨਾ ਬਚਪਨ ਤੋਂ ਹੀ ਨਾ ਅਗਰ ਕੋਈ ਬੰਦੇ ਲੜਦੇ ਹੋਣ ਨਾ, ਤੇ ਉਹਨਾਂ ਨੂੰ ਛਡਾਉਣ ਦਾ ਬੜਾ ਸ਼ੌਕ ਹੈ। ਹਾਂਜੀ, ਮੈਂ ਇੱਕ ਦਿਨ ਜਾ ਰਿਹਾ ਸਾਂ ਮੋਟਰਸਾਈਕਲ ਤੇ, 32 ਚੌਕ ਨਹੀਂ ਜਿਹਨੂੰ ਨਿਆਜ਼ੀ ਬਾਅਦ 'ਚ ਨਿਆਜ਼ੀ ਚੌਕ ਹੋ ਗਿਆ ਸੀ, ਇਹ ਮੈਂ ਇੱਥੇ ਜਾਣ ਡਿਆ ਸਾਂ, ਤੇ ਇੱਥੇ ਇੱਕ ਰਕਸ਼ੇ ਵਾਲਾ ਤੇ ਇੱਕ ਸਵਾਰੀ ਇਹ ਆਪਸੇ ਲੜਨ ਡਏ ਸਨ, ਇੱਕ ਦੂਸਰੇ ਨਾਲ ਗੁੱਤਮ ਗੁੱਤਾ ਹੋਏ ਸਨ। ਮੈਂ ਫਟਾਫਟ ਮੋਟਰਸਾਈਕਲ ਖਿਲਾਰ ਕੇ ਤੇ ਉਹਨਾਂ ਨੂੰ ਨਾ ਲਹਿਦਾ ਕਰਾ ਦਿੱਤਾ। ਉਹ ਖੈਰ ਉਹ ਰਕਸ਼ੇ 'ਤੇ ਬਹਿ ਗਿਆ, ਉਹ ਜਿਹੜਾ ਪੈਦਲ ਸੀ ਉਹ ਇੰਜ ਨੂੰ ਤੁਰ ਪਿਆ। ਜਿਸ ਵੇਲੇ ਇੰਜ ਨੂੰ ਤੁਰ ਪਿਆ ਤੇ ਮੈਂ ਵੀ ਮੋਟਰਸਾਈਕਲ ਦੇ ਉੱਤੇ ਬਹਿਣ ਲੱਗ ਪਿਆ, ਤੇ ਜਿਸ ਵੇਲੇ ਮੈਂ ਮੋਟਰਸਾਈਕਲ ਉੱਤੇ ਬਹਿਣ ਲੱਗ ਪਿਆ ਨਾ, ਤੇ ਉਹ ਜਿਹੜਾ ਪੈਦਲ ਜਾਣ ਡਿਆ ਸੀ ਉਹਨੇ ਫਿਰ ਕੋਈ ਗੱਲ ਕਰ ਦਿੱਤੀ। ਰਕਸ਼ੇ ਵਾਲੇ ਨੇ ਵੀ ਦੁਬਾਰਾ ਰਕਸ਼ਾ ਖਿਲਾਰ ਲਿਆ, ਉਹ ਦੁਬਾਰਾ ਉਤਰੇ ਤੇ ਗੁੱਤਮ ਗੁੱਤੀ ਦੁਬਾਰਾ ਹੋ ਗਏ। ਮੈਂ ਹਾਲੇ ਸੋਚ ਹੀ ਰਿਹਾ ਸਾਂ ਕਿ ਮੈਂ ਉਤਰਾਂ ਤੇ ਮੈਂ ਇਹਨਾਂ ਨੂੰ ਛਡਾਵਾਂ। ਉੱਤੋਂ ਇੱਕ ਪੁਲਿਸ ਵਾਲੀ ਡਾਲਾ ਆ ਗਿਆ, ਉਹਨੇ ਆਣ ਕੇ ਬ੍ਰੇਕ ਮਾਰੀ, ਉਹਨਾਂ ਦੋਵਾਂ ਨੂੰ ਚੁੱਕਿਆ ਤੇ ਚੁੱਕ ਕੇ ਵਿੱਚ ਤੇ ਚਲੋ ਜੀ ਥਾਣੇ। ਮੈਂ ਸ਼ੁਕਰ ਕੀਤਾ, ਮੈਂ ਕਿਹਾ ਯਾਰ ਕਿਤੇ ਮੈਂ ਇਹਨਾਂ ਦੇ ਕੋਲ ਨਹੀਂ ਸੀ ਹੈਗਾ, ਨਹੀਂ ਤੇ ਪੁਲਿਸ ਵਾਲਿਆਂ ਨੇ ਮੈਨੂੰ ਚੁੱਕਣਾ ਸੀ ਤੇ ਛਡਾਉਣਾ ਇਹਨੂੰ ਵੀ ਵਿੱਚ ਹੀ ਪਾ। ਉਹ ਸਰ ਤੁਸੀਂ ਤਾਂ ਚੰਗੀ ਗੱਲ ਹੈ ਨਾ, ਛੁਡਾਉਣ ਲੱਗ ਪਏ। ਹਾਂਜੀ, ਤੇ ਹੁਣ ਪਤਾ ਕੀ ਹੁੰਦਾ ਜੀ, ਹਾਂਜੀ, ਦੋ ਬੰਦੇ ਲੜਦੇ ਹੋਣ ਨਾ, ਤੀਜਾ ਵੀਡੀਓ ਬਣਾਉਣ ਲੱਗ ਪੈਂਦਾ ਤੇ ਉਹਨਾਂ ਨੂੰ ਛੁਡਾ ਕੋਈ ਨਹੀਂ ਰਿਹਾ ਹੁੰਦਾ। ਉਹ ਯਾਰ ਇਹ ਤਾਂ ਬੜੀ ਵਾਇਰਲ ਵੀਡੀਓ ਬਣ ਰਹੀ ਹੈ। ਹਾਂਜੀ, ਉਹ ਤੋਂ ਬਾਅਦ ਦੇਖ ਲਓ ਸਾਡਾ ਜਿਹੜਾ ਮੁਆਸ਼ਰਾ ਹੈ, ਮੁਆਸ਼ਰੇ ਦੇ ਵਿੱਚ ਸਾਡਾ ਮੁਆਸ਼ਰਾ ਕਿੰਨਾ ਤਬਦੀਲ ਹੋ ਗਿਆ। ਜੀ ਬਿਲਕੁਲ। ਅੱਛਾ, ਕਿਸੇ ਮੁਲਕ ਦੇ ਨੂੰ ਤੁਸੀਂ ਸੁਸਾਇਟੀ ਨੂੰ ਜੱਜ ਕਰਨਾ ਹੋਵੇ ਨਾ, ਹਾਂਜੀ, ਤੁਸੀਂ 10 ਮਿੰਟ ਅੱਧਾ ਘੰਟਾ ਉਹਦੀ ਟ੍ਰੈਫਿਕ ਦਾ ਨਿਜ਼ਾਮ ਦੇਖ ਲਓ ਕਿ ਇਹ ਗੱਡੀਆਂ ਚੱਲਦੀਆਂ ਜਿਹੜੀਆਂ ਨੇ ਨਾ, ਇਹ ਕਿਹੜਾ ਆਪਣੀ ਆਪਣੀ ਲਾਈਨ 'ਚ ਚੱਲਦੇ। ਹਾਂਜੀ ਬਿਲਕੁਲ।
ਹੁਣ ਸਾਡੇ ਕੀ ਹੈ, ਸਾਡੇ ਟ੍ਰੈਫਿਕ ਦੇ ਵਿੱਚ ਕੋਈ ਆਪਣੀ ਲਾਈਨ 'ਚ ਨਹੀਂ ਚੱਲਦਾ। ਹਾਂਜੀ ਅੱਛਾ, ਪਹਿਲਾਂ ਹੁੰਦਾ ਸੀ ਸਾਨੂੰ ਇੱਕ ਅਸੂਲ ਦੱਸਿਆ ਜਾਂਦਾ ਸੀ ਕਿ ਓਵਰਟੇਕ ਕਰਨਾ ਹੈ ਨਾ ਤੇ ਤੁਸੀਂ ਰਾਈਟ ਸਾਈਡ ਤੋਂ ਕਰਨਾ ਹੈ ਤੇ ਹਾਰਨ ਦੇ ਕੇ ਕਰਨਾ ਹੈ ਜੀ ਹਾਂ। ਤੇ ਹੁਣ ਤੇ ਨਹੀਂ ਹੈਗਾ, ਹੁਣ ਤਾਂ ਖੱਬੇ ਪਾਸੋਂ ਬੰਦਾ ਆਉਂਦਾ ਹੈ, ਜਿੱਥੇ ਜਗ੍ਹਾ ਲੱਭੇ ਉੱਥੋਂ ਲੰਘਣ ਦੀ ਕੋਸ਼ਿਸ਼ ਕਰਦਾ। ਇੱਕ ਬੰਦਾ ਆਉਂਦਾ ਹੈ, ਉਹ ਸੱਜੇ ਪਾਸਿਓਂ ਅਗਰ ਉਹਨੇ ਕ੍ਰਾਸ ਕੀਤਾ ਤੇ ਖੱਬੇ ਮੁੜ ਗਿਆ, ਫਿਰ ਸਿੱਧਾ ਚਲਾ ਗਿਆ, ਫਿਰ ਅੱਗੇ ਸੱਜੇ ਹੋ ਗਿਆ। ਅੱਛਾ, ਜਦੋਂ ਦਾ ਇਹ ਵਨ ਵੀਲਿੰਗ ਦਾ ਕਲਚਰ ਆਇਆ ਸੀ ਨਾ, ਤੇ ਉਸ ਕਲਚਰ ਦੇ ਨਾਲ ਉਸ ਵਨ ਵੀਲਿੰਗ ਤੇ ਮੋਟਰਸਾਈਕਲ ਸੀ ਨਾ। ਹਾਂਜੀ। ਤੇ ਹੁਣ ਉਹੀ ਵਨ ਵੀਲਿੰਗ ਵਾਲੇ ਬੱਚੇ ਜਦੋਂ ਵੱਡੀਆਂ ਗੱਡੀਆਂ ਜਾਂ ਕਾਰਾਂ ਤੇ ਬੈਠੇ ਨੇ, ਜੀ ਹਾਂ ਜੀ ਹਾਂ, ਉਹਦਾ ਨਤੀਜਾ ਇਹ ਹੋਇਆ ਕਿ ਹੁਣ ਗੱਡੀਆਂ ਕਾਰਾਂ ਵੀ ਉਂਝ ਹੀ ਚੱਲ ਰਹੀਆਂ ਹੁੰਦੀਆਂ ਨੇ, ਸੱਜਿਓਂ ਓਵਰਟੇਕ ਹੋ ਰਿਹਾ, ਖੱਬਿਓਂ ਓਵਰਟੇਕ ਹੋ ਰਿਹਾ। ਔਰ ਬਲਕਿ ਜਿਹਨੂੰ ਪੰਜਾਬੀ 'ਚ ਕਹਿੰਦੇ ਸੀ ਨਾ ਸਾਈਡ ਮਾਰ ਕੇ ਚਲੇ ਗਏ ਜਾਂ ਸਾਈਡ ਕਰਾ ਕੇ ਚਲੇ ਗਏ, ਉਹ ਚਲੇ ਗਏ ਨੇ, ਉਹ ਚਲੇ ਗਏ ਨੇ। ਉਹਦੇ ਆਪਣੀ ਜਾਨ ਦਾ ਵੀ ਤੁਹਾਡਾ ਖਤਰਾ, ਤੇ ਤੁਸੀਂ ਕਿਸੇ ਦੀ ਵੀ ਜਾਨ ਜਿਹੜੀ ਆ ਉਹ ਵੀ ਤੁਸੀਂ ਦਾਅ ਦੇ ਉੱਤੇ ਲਾਉਂਦੇ ਆ। ਤੇ ਉਹ ਸਰ ਜਿਹੜਾ, ਅੱਛਾ ਪੂਰੀ ਦੁਨੀਆ ਦੇ ਵਿੱਚ ਪਤਾ ਕੀ ਹੈ, ਤੁਸੀਂ ਇੰਟਰਨੈਸ਼ਨਲ ਚਲੇ ਜਾਓ, ਅੱਛਾ ਜਿਹਨੇ ਸਿੱਧੇ ਜਾਣਾ ਹੈ ਨਾ, ਹਾਂਜੀ, ਉਹ ਸੈਂਟਰ 'ਚ ਹੁੰਦਾ ਹੈ। ਜਿਹਨੇ ਅੱਗੋਂ ਜਾ ਕੇ ਸੱਜੇ ਪਾਸੇ ਮੁੜ ਜਾਣਾ, ਹਾਂਜੀ, ਉਹ ਰਾਈਟ ਸਾਈਡ ਤੇ ਹੁੰਦਾ ਹੈ। ਜਿਹਨੇ ਅੱਗੇ ਜਾ ਕੇ ਖੱਬੇ ਮੁੜਨਾ, ਉਹ ਪਹਿਲਾਂ ਤੋਂ ਲੈਫਟ ਤੇ ਚੱਲ ਰਿਹਾ ਹੁੰਦਾ। ਉਹ ਆਪਣੀ ਆਪਣੀ ਲਾਈਨ 'ਚ ਚੱਲ ਰਹੇ ਹੁੰਦੇ ਨੇ, ਆਪਣੇ ਆਪਣੇ ਟਰੈਕ ਤੇ ਚੱਲ ਰਹੇ ਹੁੰਦੇ ਨੇ। ਅਗਰ ਵਨ ਵੇ ਸੜਕ ਹੈ, ਹਾਂਜੀ, ਅਗਰ ਟੂ ਵੇ ਸੜਕ ਹੈਗੀ ਹੈ, ਹਾਂਜੀ, ਤੇ ਫਿਰ ਜਿਹੜਾ ਰਾਈਟ ਸਾਹਮਣੇ ਵਾਲੀ ਟ੍ਰੈਫਿਕ ਲਈ ਰਸਤਾ ਹੈ ਉਹ ਉਹਨਾਂ ਲਈ ਛੱਡਿਆ ਗਿਆ ਹੁੰਦਾ, ਤੇ ਜਿਹੜਾ ਜਾਣ ਲਈ ਰਸਤਾ ਹੈ ਉਹ ਉਹਨਾਂ ਦੇ ਲਈ ਹੁੰਦਾ ਹੈ। ਅੱਛਾ, ਲੇਕਿਨ ਸਾਡੇ ਕੀ ਹੁੰਦਾ, ਜਦੋਂ ਟ੍ਰੈਫਿਕ ਫਸਦੀ ਹੈ, ਹਰ ਬੰਦਾ ਆਪਣੇ ਜਲਦੀ 'ਚ ਲੰਘਣ ਦੇ ਲਈ ਨਾ ਇੱਧਰੋਂ ਵੀ ਨਿਕਲ ਜਾਂਦਾ, ਇੱਧਰੋਂ ਵੀ ਨਤੀਜਾ ਇਹ ਹੁੰਦਾ ਕਿ ਦੋਵਾਂ ਪਾਸੋਂ ਸਿੰਘ ਫਸਾ ਕੇ ਖਲੋਤੇ ਹੁੰਦੇ ਨੇ। ਉਹ ਜ਼ਿਆਦਾ ਜਿਹੜੀ ਵਜੂਹਾਤ ਬਣਦੀਆਂ ਨੇ ਨਾ ਟ੍ਰੈਫਿਕ ਜਾਮ ਹੁੰਦੀਆਂ, ਇਹ ਹੀ ਬਣਦੀਆਂ ਨੇ ਕਿ ਮੈਂ ਅੱਗੇ ਲੰਘ ਜਾਵਾਂ, ਹਾਂ, ਯਾਨੀ ਕਿ ਮੈਂ ਅੱਗੇ ਲੰਘ ਜਾਵਾਂ, ਦੂਸਰੇ ਦੀ ਖੈਰ ਹੈ। ਤੇ ਇਹ ਹੀ ਜਿਹੜੀ ਹੈਗੀ ਹੈ ਨਾ ਪੰਜਾਬ ਦੇ ਵਿੱਚ, ਇਹ ਫਰਕ ਆ ਗਿਆ ਹੈਗਾ ਕਿ ਸਾਡੇ ਉਹ ਸ਼ਾਇਦ ਮੁਆਸ਼ਰਤੀ ਸਤਹ ਦੇ ਉੱਤੇ ਜਿਹੜੀ ਪਹਿਲੇ ਜਿਹੜੀ ਜਨਰੇਸ਼ਨ ਸੀ ਨਾ, ਉਹ ਤੋਂ ਮੁੱਕ ਗਈ। ਜਿਹੜੀ ਅਗਲੀ ਜਨਰੇਸ਼ਨ ਆ ਗਈ ਹੈ, ਹਾਂਜੀ, ਉਹ ਥੋੜੀ ਜਿਹੀ ਇੰਡਸਟਰੀਅਲਿਸਟ ਹੋ ਗਈ ਹੈ, ਸਨਅਤੀ ਹੋ ਗਈ ਹੈ। ਅੱਛਾ, ਸਨਅਤੀ ਮੁਆਸ਼ਰੇ ਦੇ ਵਿੱਚ ਦੇ ਵੀ ਆਪਣੇ ਇੱਕ ਅਸੂਲ ਨੇ, ਜ਼ਵਾਬਤ ਨੇ, ਦੁਨੀਆ ਚੱਲਦੀ ਹੈਗੀ ਹੈ, ਲੇਕਿਨ ਸਾਡੇ ਉਹ ਹੁੰਦਾ ਕਿ ਨੌ ਦੌਲਤੀਆ ਸਿਸਟਮ ਇੱਕ ਆ ਗਿਆ। ਜੀ ਹਾਂ, ਠੀਕ ਹੈ, ਇਹ ਬਹੁਤ ਵੱਡੀ ਗੱਲ ਹੈ। ਤੇ ਉਹ ਨੌ ਦੌਲਤੀਆ ਸਿਸਟਮ ਦੇ ਵਿੱਚ ਆ ਗਿਆ, ਇੱਕ ਬੰਦੇ ਨੂੰ ਉਹਦੀ ਅਗਰ ਔਕਾਤ ਤੋਂ ਜ਼ਿਆਦਾ ਕਿਤੇ ਉਹ ਨਵਾਜ਼ਿਆ ਗਿਆ ਹੈ ਨਾ, ਠੀਕ ਹੈ, ਤੇ ਫਿਰ ਉਹਦਾ ਫਿਰ ਰਹਿਣ ਸਹਿਣ ਕਰਨ, ਦਿਖਾਵਾ, ਉੱਠਣਾ ਬੈਠਣਾ, ਉਹ ਸਾਰੇ ਦਾ ਸਾਰਾ ਬਦਲ ਗਿਆ। ਉਹਦੀ ਉਸ ਨਹਿਜ ਤੇ ਤਰਬੀਅਤ ਹੀ ਨਹੀਂ, ਤਰਬੀਅਤ ਨਹੀਂ ਸੀ, ਉਹਦਾ ਉਹ ਪਸ ਮੰਜ਼ਰ ਨਹੀਂ ਸੀ, ਉਹਦਾ ਬੈਕਗਰਾਉਂਡ ਨਹੀਂ ਸੀ, ਨਹੀਂ ਪਸ ਮੰਜ਼ਰ ਨਹੀਂ ਜਿਹਨੂੰ ਤੁਸੀਂ ਕਹਿ ਲਓ। ਹਾਂਜੀ ਹਾਂਜੀ। ਤੇ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਉਹ ਹੁਣ ਤੁਹਾਨੂੰ ਉਹ ਪਹਿਲੇ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਨਾ, ਉਹ ਨਜ਼ਰ ਨਹੀਂ ਆਉਂਦੀਆਂ। ਵੇਖੋ ਜੀ, ਤੁਸੀਂ ਹੁਣ ਗੱਲਬਾਤ ਕਰ ਰਹੇ ਹੋ ਤੇ ਮੈਨੂੰ ਯਾਦ ਆ ਰਿਹਾ ਕਿ ਪਿਛਲੇ ਜ਼ਮਾਨੇ ਦੇ ਵਿੱਚ ਸਾਰੇ ਪਿੰਡ ਦਾ ਖੂਹ ਇੱਕ ਹੁੰਦਾ ਸੀ, ਹਾਂਜੀ, ਜਿੱਥੋਂ ਸਾਰੇ ਆਣ ਕੇ ਪਾਣੀ ਭਰਦੇ ਹੁੰਦੇ ਸਨ। ਬੀਬੀਆਂ ਵੀ ਪਾਣੀ ਭਰਦੀਆਂ ਸਨ ਆਪਣੀ ਜ਼ਰੂਰਤ ਦੀਆਂ, ਔਰ ਲੋਕ ਜਿਹੜੇ ਮਾਸ਼ਕੀ ਸਨ ਉਹ ਵੀ ਉੱਥੋਂ ਹੀ ਪਾਣੀ ਭਰਦੇ ਸਨ ਜੀ, ਠੀਕ ਹੈ। ਔਰ ਇਸੇ ਤਰ੍ਹਾਂ ਜਿਹੜਾ ਰੱਬ ਦਾ ਘਰ, ਜਿਹੜੀ ਮਸਜਿਦ ਹੁੰਦੀ ਸੀ, ਉਹ ਵੀ ਇੱਕੋ ਹੀ ਹੁੰਦੀ ਸੀ। ਅਲੱਗ ਅਲੱਗ ਮਸਜਿਦਾਂ ਵੀ ਨਹੀਂ ਸਨ ਹੁੰਦੀਆਂ, ਤੇ ਜਿਸ ਬੋਰਡ ਦੀ ਛਾਵੇਂ ਬਹਿੰਦੇ ਸਨ ਉਹ ਬੋਰਡ ਵੀ ਇੱਕ ਹੀ ਹੁੰਦਾ ਸੀ, ਹਾਂਜੀ। ਉਹਦੇ ਥੱਲੇ ਆਲੇ ਦੁਆਲੇ ਇੱਕ ਥੜਾ ਜਿਹਾ ਬਣਾਇਆ ਹੁੰਦਾ ਸੀ, ਤੇ ਸਾਰੇ ਉਹ ਉੱਥੇ ਆਣ ਕੇ ਬੈਠਦੇ ਸਨ ਤੇ ਇੱਕ ਦੂਸਰੇ ਦੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰਦੇ ਸਨ। ਘਰ ਵਿੱਚ ਤੁਹਾਨੂੰ ਪਤਾ ਕਿ ਪਿੰਡਾਂ ਦੇ ਵਿੱਚ ਘਰ ਵਿੱਚ ਜਿਹੜੇ ਵਾਸ਼ਰੂਮ ਸਨ ਜਾਂ ਬਾਥਰੂਮ ਸਨ, ਇਹ ਤੇ ਬਾਅਦ ਵਿੱਚ ਆਣ ਕੇ ਬਣੇ। ਪਹਿਲੇ ਲੋਕੀ ਜਿਹੜੇ ਦਿਹਾਤੀ ਲੋਕ ਸਨ ਉਹ ਬਾਹਰ ਜਾਂਦੇ ਹੁੰਦੇ ਸਨ, ਤੇ ਨਾਲੇ ਲੋਕੀ ਜਿਹੜਾ ਨਾ ਆਪਸ ਦੇ ਵਿੱਚ ਜਿਹੜਾ ਨਾ ਉਹ ਮਿਲਣ, ਆਪਣੀਆਂ ਗੱਲਾਂ ਬਾਤਾਂ ਵੀ ਕਰਦੇ ਸਨ, ਇੱਕ ਦੂਸਰੇ ਨਾਲ ਦੁੱਖ ਸੁੱਖ ਵੀ ਸਾਂਝਾ ਕਰਦੇ ਸਨ। ਯਾਨੀ ਕਿ ਉਹ ਜਿਹੜੀਆਂ ਚੀਜ਼ਾਂ ਸਨ ਨਾ, ਇਹ ਸਾਡੇ ਇੱਕ ਕਮਿਊਨੀਕੇਸ਼ਨ ਦਾ ਜ਼ਰੀਆ ਸੀ, ਹਾਂਜੀ। ਉਹ ਜਿਹੜਾ ਸਾਡਾ ਜ਼ਰੀਆ ਹੈ ਨਾ, ਉਹ ਸਾਡਾ ਮੁੱਕ ਗਿਆ। ਹੁਣ ਤੁਸੀਂ ਵੇਖ ਲਓ ਕਿ ਸਾਡੇ ਜਿਹੜੇ ਦੋਸਤ ਨੇ ਨਾ, ਉਹ ਸਾਰੇ ਸਾਡੇ ਫੇਸਬੁੱਕ ਦੇ ਨੇ, ਤੇ ਜਿਸ ਵੇਲੇ ਬੰਦਾ ਬਿਮਾਰ ਹੋ ਜਾਂਦਾ ਜਾਂ ਮਰ ਜਾਂਦਾ ਬੰਦਾ, ਤੇ ਫੇਸਬੁੱਕ ਦਾ ਜਿਹੜਾ ਦੋਸਤ ਸੀ ਉਹ ਇੱਕ ਵੀ ਨਹੀਂ ਆਉਂਦਾ ਤੁਹਾਡੇ ਜਨਾਜ਼ੇ ਤੇ। ਜਨਾਜ਼ੇ ਤੇ ਉਹ ਹੀ ਆਉਂਦੇ ਨੇ ਜਿਹੜੇ ਤੁਹਾਡੇ ਆਏ ਹੁੰਦੇ ਨੇ, ਹਮਸਾਏ ਹੁੰਦੇ ਨੇ, ਜਾਂ ਜਿੱਥੇ ਤੁਸੀਂ ਰਹਿਣ ਡਏ ਹੋ ਉਹ ਲੋਕਾਂ ਨਾਲ, ਜਿਨ੍ਹਾਂ ਨਾਲ ਤੁਸੀਂ ਆਪਣੇ ਤਲੁਕਾਤ ਬਣਾਏ ਹੁੰਦੇ ਨੇ, ਜਾਂ ਜਿਹੜੇ ਤੁਹਾਡੇ ਰਿਸ਼ਤੇਦਾਰ ਹੁੰਦੇ ਨੇ। ਉਹ ਸਰ ਗਮੀ ਖੁਸ਼ੀ ਦੀ ਸਾਰੀ ਖਬਰ ਜਿਹੜੀ ਉਹ ਫੇਸਬੁੱਕ, ਸੋਸ਼ਲ ਮੀਡੀਆ ਤੇ ਦਿੱਤੀ ਜਾਂਦੀ ਹੈ, ਹਾਂਜੀ।
ਉਹਦੀ ਜਿਹੜੀ ਤਜ਼ੀਅਤ ਜਿਹੜੀ ਹੈ ਉਹ ਵੀ ਉੱਥੇ ਹੀ ਕੀਤੀ ਜਾਂਦੀ ਹੈ। ਅੱਲਾਹ ਤਾਲਾ ਮਾਫ ਕਰੇ ਸਾਨੂੰ। ਤੇ ਉਹ ਸਾਡਾ ਮੁਆਸ਼ਰਾ ਕਿਸ ਤਰਫ ਜਾ ਰਿਹਾ। ਹਾਂ ਉਹ ਬੰਦਾ ਕਹੇ ਜੀ ਮੇਰਾ ਕੋਈ ਡੈਥ ਹੋ ਗਈ ਸੀ ਜਾਂ ਬਿਮਾਰ ਹੋ ਗਿਆ ਸੀ ਤੇ ਨਾ ਉਹ ਮੈਂ ਪੋਸਟ ਲਾ ਦਿੱਤੀ ਸੀ। ਹਾਂਜੀ। ਤੇ ਦੂਜਾ ਉਹਨੂੰ ਕਹੇਗਾ ਆਹੋ ਯਾਰ ਮੈਂ ਦੇਖੀ ਸੀ ਹੈਗੀ ਤੇ ਮੈਂ ਥੱਲੇ ਕਮੈਂਟਸ ਕਰ ਦਿੱਤੇ ਸਨ, ਤੇਰੇ ਨਾਲ ਅਫਸੋਸ ਦਾ ਇਜ਼ਹਾਰ ਕਰ ਲਿਆ ਸੀ। ਹਾਂਜੀ, ਅੱਲਾਹੁ ਅਕਬਰ। ਠੀਕ ਹੈ। ਤੇ ਉਹ ਜਦੋਂ ਫਿਰ ਇਹ ਚੀਜ਼ਾਂ ਜਿਹੜੀਆਂ ਹੈ ਕਿਉਂਕਿ ਬਜ਼ਾਹਿਰ ਤੇ ਮੁਆਸ਼ਰਾ ਤਰੱਕੀ ਕਰ ਗਿਆ ਹੈ, ਸਪੀਡੀ ਹੋ ਗਿਆ ਹੈ। ਹਾਂਜੀ। ਉਹ ਜਿਹੜੀ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਹਾਂਜੀ, ਕਿ ਉਹ ਜਿਹੜਾ ਅਖਲਾਕ ਹੈ ਨਾ, ਹਾਂਜੀ, ਠੀਕ ਹੈ, ਉਹ ਭਾਈਚਾਰਾ ਹੈ ਉਹ ਘਟ ਗਿਆ, ਉਹ ਜੀ ਖਤਮ ਹੋ ਗਈ ਹੈ। ਹਾਂਜੀ, ਠੀਕ ਹੈ। ਤੇ ਉਹ ਜੀ ਖਤਮ ਹੋ ਗਈ ਹੈ ਤੇ ਫਿਰ ਉਹਦੇ ਨਤੀਜੇ ਜਿਹੜੇ ਮਸਲੇ ਮਸਾਇਲ ਪੈਦਾ ਹੋਣੇ ਸੀ, ਅੱਜ ਅਸੀਂ ਉਹਨਾਂ ਮਸਲੇ ਮਸਾਇਲ ਦਾ ਸਾਹਮਣਾ ਕਰ ਰਹੇ ਹਾਂ। ਹਾਂਜੀ। ਪਹਿਲੇ ਨਾ ਸਾਡਾ ਜਿਹੜਾ ਨੁਕਸਾਨ ਹੁੰਦਾ ਸੀ, ਨੁਕਸਾਨ ਵੀ ਸਾਂਝਾ ਹੁੰਦਾ ਸੀ, ਜਿਹੜਾ ਫਾਇਦਾ ਹੁੰਦਾ ਸੀ ਫਾਇਦਾ ਵੀ ਸਾਂਝਾ ਹੁੰਦਾ ਸੀ, ਤੇ ਇੱਜ਼ਤ ਵੀ ਸਾਂਝੀ ਹੁੰਦੀ ਸੀ। ਹਾਂਜੀ। ਕੰਮ ਵੀ ਸਾਂਝਾ ਹੁੰਦਾ ਸੀ। ਜੀ ਹਾਂ। ਵੇਖੋ ਤੁਹਾਨੂੰ ਯਾਦ ਹੋਏਗਾ, ਤੁਸੀਂ ਵੇਖਿਆ ਹੋਏਗਾ ਕਿ ਤੁਹਾਡਾ ਕੋਈ ਕੰਮ ਹੈ ਨਾ, ਕੋਈ ਫਸਲ ਵੱਢਣੀ ਹੈ ਤੇ ਤੁਸੀਂ ਸਾਰਿਆਂ ਦੋਸਤਾਂ ਨੂੰ ਦਾਅਵਤ ਦੇ ਦਿੰਦੇ ਸੋ, ਜਿਹਨੂੰ ਕਹਿੰਦੇ ਸਨ ਵੰਗਾਰ। ਹਾਂਜੀ। ਤੇ ਜਿਹੜੇ ਬੰਦੇ ਵੰਗਾਰ ਤੇ ਜਾਂਦੇ ਹੁੰਦੇ ਸਨ ਉਹ ਕਹਿੰਦੇ ਸਨ ਯਾਰ ਵਿਹਲਿਆਂ ਨਾਲੋਂ ਤੇ ਵੰਗਾਰ ਚੰਗੀ ਹੈ। ਹਾਂਜੀ। ਹੈ ਬਈ, ਉਹ ਕਹਿੰਦੇ ਸਨ ਕਿ ਵਿਹਲੇ ਰਹਿਣ ਨਾਲੋਂ ਵੰਗਾਰ ਚੰਗੀ ਹੈ, ਕਿਸੇ ਦੇ ਤੁਸੀਂ ਵੰਗਾਰ ਘੱਟ ਲਵੋ। ਉਹ ਕਿਸੇ ਦੇ ਕੰਮ ਤੇ ਆਏ ਹੋ ਨਾ, ਕਿਸੇ ਦੇ ਕੰਮ ਆਏ, ਯਾਨੀ ਕਿ ਜਿਹੜਾ ਸਾਡਾ ਜ਼ਿਹਨੀ ਕਨਸੈਪਟ ਸੀ ਨਾ, ਉਹ ਸੀ ਕਿ ਤੁਹਾਨੂੰ ਕਿਸੇ ਨਾ ਕਿਸੇ ਦੇ ਕੰਮ ਆਉਣਾ ਚਾਹੀਦਾ ਹੈ। ਹੁਣ ਸੂਰਤ ਹਾਲ ਇਹੋ ਜਿਹੀ ਹੈ ਕਿ ਹੁਣ ਸਾਡੀ ਸੋਚ ਇਹ ਬਣ ਗਈ ਕਿ ਯਾਰ ਕੋਈ ਕੰਮ ਨਾ ਕਹਿ ਦੇਵੇ। ਹਾਂਜੀ। ਉਹਨੂੰ ਕਹਿੰਦੇ ਨੇ ਫਟੀਕ ਨਾ ਪਾ ਦੇ, ਫਟੀਕ ਨਾ ਪਾ ਦੇ। ਓਹੋ ਹੋ, ਕਿਹਦਾ ਤੁਸੀਂ ਲਫ਼ਜ਼ ਇਸਤੇਮਾਲ ਕੀਤਾ ਹੈ। ਹਾਂਜੀ। ਆਪਣੇ ਕਮੈਂਟਸ ਦੇ ਵਿੱਚ ਦੱਸੋ ਸਾਡੀ ਗੱਲਬਾਤ ਕਿਵੇਂ ਜਿਹੀ ਲੱਗੀ, ਤੇ ਕੋਈ ਸੁਜੈਸ਼ਨ ਹੋਵੇ ਤੁਹਾਡੇ ਕੋਲ ਤੁਸੀਂ ਉਹ ਵੀ ਦੱਸੋ, ਤੇ ਤਾਂ ਕਿ ਅਸੀਂ ਉਹਦੀ ਰੋਸ਼ਨੀ ਦੇ ਵਿੱਚ ਮੁਖਤਲਿਫ ਸਬਜੈਕਟ ਤੇ ਮੌਜੂ ਤੇ ਇਸ ਪ੍ਰੋਗਰਾਮ ਨੂੰ ਹੋਰ ਬਿਹਤਰ ਕਰ ਸਕੀਏ। ਇੱਕ ਹੋਰ ਨਾ ਅਸੀਂ ਦਾਅਵਤ ਦੇ ਲਈਏ ਕਿ ਅਗਰ ਤੁਸੀਂ ਪੰਜਾਬ ਦੇ ਕਿਸੇ ਵੀ ਤੁਸੀਂ ਸਬਜੈਕਟ ਨਾਲ ਤਲਕ ਹੈ ਤੁਹਾਡਾ, ਤੁਸੀਂ ਸ਼ਾਇਰ ਹੋ, ਤੁਸੀਂ ਗੁਲੂਕਾਰ ਹੋ, ਤੁਸੀਂ ਅਦਾਕਾਰ ਹੋ, ਤੁਸੀਂ ਲਿਖਾਰੀ ਹੋ, ਜਾਂ ਤੁਸੀਂ ਪੰਜਾਬ ਦੀ ਰਹਿਤਲ ਦੇ ਉੱਤੇ, ਪੰਜਾਬ ਦੀ ਕਿਸੇ ਵੀ ਚੀਜ਼ ਦੇ ਉੱਤੇ ਤੁਸੀਂ ਚੰਗੀ ਗੱਲਬਾਤ ਕਰ ਸਕਦੇ ਹੋ, ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਕੈਮਰੇ ਅੱਗੇ ਬਹਿ ਕੇ ਤੁਸੀਂ ਆਪਣੀ ਰਾਏ ਦਾ ਇਜ਼ਹਾਰ ਕਰ ਸਕਦੇ ਹੋ, ਆਪਣੀ ਗੱਲਬਾਤ ਦਾ ਇਜ਼ਹਾਰ ਕਰ ਸਕਦੇ ਹੋ। ਸਾਡਾ ਜਿਹੜਾ ਪਲੇਟਫਾਰਮ ਹੈ ਉਹ ਤੁਹਾਡੇ ਵਾਸਤੇ ਹਾਜ਼ਰ ਹੈ। ਤੇ ਹੁਣ ਸਾਨੂੰ ਇਜਾਜ਼ਤ ਦਿਓ। ਠੀਕ ਹੈ ਗੌਰ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ ਜੀ। ਰੱਬ ਰੱਖਾ ਜੀ। ਜੀ, ਅਸਲਾਮ ਅਲੈਕਮ।